ज़रा वीडियो वेखो, जिन्ना तक वीडियो वेखोगे ना तुहानू मज़ा नहीं आएगा। वीडियो वेख के ते मैनू दस्सिओ कैसी लगी। महंगाई ना अगे वाम परेशान होई डावाडोल जी होई फिरदी पई सी। रात सुत्तियां पिया ते एक होर गोला सुੱਟਤਾ। पेट्रोल डीजल ਦੀਆਂ ਕੀਮਤਾਂ ਹੀ ਬੜੀਆਂ ਵਧਾਤੀਆਂ। ਅੱਛਾ, ਕੀਮਤਾਂ ਵਧਾ ਕੇ ਨਾਲ ਰਿਲੀਫ ਵਾਲਾ ਮਾਰਕਾ ਵੀ ਮਾਰਿਆ। ਉਹ ਕੀ ਮਾਰਿਆ, ਕਿੱਡਾ ਵੱਡਾ ਮਾਰਿਆ, ਉਹ ਤੁਹਾਨੂੰ ਮੈਂ ਦੱਸਦਾ। ਪਹਿਲੇ ਜਦੋਂ ਜੰਗ ਦੀ ਵਜ੍ਹਾ ਤੋਂ ਪੈਟਰੋਲ ਡੀਜ਼ਲ ਮਹਿੰਗਾ ਹੋਇਆ ਤੇ ਨਾਲ ਅਜ਼ਾਫੀ ਟੈਕਸ ਵੀ ਦੁੱਗਣੇ ਕੀਤੇ। ਆ ਨਾਲ ਦੇ ਮੁਲਕਾਂ ਦੇ ਵਿੱਚੋਂ ਸਾਨੂੰ ਖਬਰਾਂ ਸੁਣਨ ਨੂੰ ਇਹ ਲੱਭਦੀਆਂ ਪਈਆਂ ਸੀ ਕਿ ਜੰਗ ਦੀ ਵਜ੍ਹਾ ਤੋਂ ਹਾਲਾਤ ਖਰਾਬ ਹੋਏ, ਉਹਨਾਂ ਨੇ ਆਵਾਮ ਦੇ ਟੈਕਸ ਮਾਫ ਕੀਤੇ ਤੇ ਅਸੀਂ ਇੱਥੇ ਆਵਾਮ ਦੇ ਟੈਕਸ ਦੁੱਗਣੇ ਕਰਤੇ। ਤੇ ਇਸ ਟਾਈਮ ਜਿਹੜੀ ਪੈਟਰੋਲ ਡੀਜ਼ਲ ਦੀ ਕੀਮਤ ਸਾਡੇ ਮੁਲਕ ਦੇ ਵਿੱਚ ਆ, ਏਸ਼ੀਆ ਦੇ ਕਿਸੇ ਮੁਮਾਲਕ 'ਚ ਇੰਨੀ ਕੀਮਤ ਨਹੀਂ ਹੈ। ਆ ਨਾ ਇੰਡੀਆ ਦੇ ਵਿੱਚ ਆ ਨਾ ਅਫਗਾਨਿਸਤਾਨ ਗਵਾਂਢੀ ਆ 61 ਰੁਪਏ ਲੀਟਰ ਇੱਥੇ ਪੈਟਰੋਲ ਆ ਤੇ ਸਾਨੂੰ ਉੱਥੋਂ ਈਰਾਨ ਲੰਘਣ ਦੀ ਵੀ ਇਜਾਜ਼ਤ ਦੇਣ ਦਿਆ ਪਿਆ ਤੇ ਸਾਡੇ ਫਿਰ ਦੇਖ ਲਓ ਕੀ ਹਿਸਾਬ ਹੋਇਆ ਖੜਾ। ਅਸੀਂ ਸਰਕਾਰਾਂ ਅੱਗੇ ਇੰਨੀ ਅਪੀਲ ਕਰਦੇ ਆ ਵੀ ਜਿੰਨੀ ਤੁਸੀਂ ਮਹਿੰਗਾਈ ਕਰਤੀ ਆ, ਇੱਕ ਬੰਦਾ ਜਿਹੜਾ ਉਹਦੀ 25-30 ਹਜ਼ਾਰ ਰੁਪਈਆ ਤਨਖਾਹ ਤੇ 4-5 ਘਰੇ ਜੀ ਆ, ਉਹ ਘਰ ਦੇ ਖਾਣ ਪੀਣ ਦੇ 25-30 ਹਜ਼ਾਰ ਦੇ ਨਾਲ ਮਹੀਨੇ ਦੇ ਅਖਰਾਜਾਤ ਪੂਰੇ ਕਰਕੇ ਦਿਖਾ ਦਿਓ। ਨਹੀਂ ਹੋ ਸਕਦੇ। ਹੋਰ ਗੱਲ ਹੀ ਨਹੀਂ ਕੀਤੀ, ਨਾ ਖੁਸ਼ੀ ਗਮੀ ਦੀ ਗੱਲ ਹੀ ਨਹੀਂ, ਸਿਰਫ ਖਾਣ ਪੀਣ ਦੇ ਅਖਰਾਜਾਤ ਪੂਰੇ ਕਰਕੇ ਦਿਖਾ ਦਿਓ, ਭਾਵੇਂ 1000 ਰੁਪਏ ਕਰ ਦਿਓ ਲੀਟਰ ਪੈਟਰੋਲ। ਮੁੜ ਕੇ ਕਿਸਾਨ ਆ ਇਹਦਾ ਤੇ ਮੈਂ ਕਹਿੰਦਾ ਉਦਾਂ ਹੀ ਆ ਕਿ ਬਿਸਤਰਾ ਗੋਲ ਕਰਤਾ। ਪਿਛਲੇ ਸਾਲ ਕਿਸਾਨ ਨੂੰ ਇੰਨਾ ਘਾਟਾ ਪਿਆ, ਅਗਲੀ ਫਸਲ ਘਰ ਦੀਆਂ ਛਾਵਾਂ ਵੇਚ ਕੇ ਕਿਸਾਨ ਨੇ ਬੀਜੀ। ਉਹ 2000 ਰੁਪਇਆ ਗੰਦਮ ਗਈ ਕਿਸਾਨ ਕੋਲੋਂ, ਅੱਗੇ ਪੂਰਾ ਸਾਲ ਮਾਫੀਆ ਨੇ 4000 ਰੁਪਇਆ ਵੇਚੀ, ਲੈ ਉੱਤੇ ਕੋਈ ਕੰਟਰੋਲ ਨਹੀਂ ਕਰ ਸਕਿਆ। ਹੈ ਕਿ 3500 ਰੁਪਇਆ ਰੇਟ ਕੱਢਿਆ ਸੀਗਾ, ਚਲੋ ਸ਼ਾਇਦ ਕੁਝ ਬਚੇਗਾ, ਪਰ ਉਹ ਡੀਜ਼ਲ ਦਾ ਰੇਟ ਹੀ 500 ਤੇ 20 ਰੁਪਏ ਹੋ ਗਿਆ। ਮੈਂ ਹਿਸਾਬ ਲਾਇਆ ਵੀ ਇਹ ਤੇ ਹਾਰਵੈਸਟਰ ਵਾਲਿਆਂ ਨੇ ਤੇ ਥ੍ਰੈਸ਼ਰ ਵਾਲਿਆਂ ਨੇ ਲੈ ਜਾਣੀ, ਅਸੀਂ ਰਹਿ ਗਏ ਫਿਰ ਮੱਖੀਆਂ ਮਾਰਦੇ। ਅੱਛਾ, ਕਿਸਾਨ ਨੂੰ ਰਿਲੀਫ ਦਿੱਤਾ, ਲੈ ਮੈਂ ਕਹਿੰਦਾ ਉਹ ਸੁਣ ਕੇ ਉਦਾਂ ਹੀ ਉਹ ਹਾਸਾ ਆਉਣ ਲੱਗ ਪਿਆ। ਅਖੇ ਕਟਾਈ ਦਾ ਟਾਈਮ ਆਇਆ ਤੇ ਡੀਜ਼ਲ ਬੜਾ ਮਹਿੰਗਾ ਹੋ ਗਿਆ, ਕਿਸਾਨ ਨੂੰ ਰਿਲੀਫ ਆ ਵੀ 20 ਏਕੜ ਦੇ ਹਿਸਾਬ ਦੇ ਨਾਲ 1500 ਰੁਪਇਆ ਕਿਸਾਨ ਨੂੰ ਰਿਲੀਫ ਦਿੱਤਾ। 1500 ਰੁਪਇਆ ਮੈਂ ਕਹਿੰਦਾ ਇਹ ਤੇ ਬਹੁਤ ਆ ਜੀ, ਥੋੜਾ ਘੱਟ ਕਰ ਲਓ, ਇਹ ਕਿਸਾਨ ਕਿਤੇ ਖਰਾਬ ਨਾ ਹੋ ਜਾਣ। ਇਹ ਤੇ ਏਦਾਂ ਹੋਇਆ ਵੀ ਕੋਈ ਬਾਦਸ਼ਾਹ ਸੀਗਾ ਤੇ ਉਹ ਆਵਾਮ ਦੇ ਕੋਲੋਂ ਗੰਦਮ ਖਰੀਦਦਾ ਹੁੰਦਾ ਸੀ 5 ਰੁਪਏ ਦੀ ਇੱਕ ਬੋਰੀ, ਤੇ ਉਹ ਮੁੜ ਕੇ 2 ਰੁਪਏ ਦੀ ਕਰਤੀ। ਆਵਾਮ ਨੇ ਇhtਜਾਜ ਕੀਤਾ ਜੀ ਸਾਨੂੰ ਕੁਝ ਬਚਦਾ ਨਹੀਂ ਹੈਗਾ। ਕਹਿੰਦਾ ਅੱਛਾ ਲੈ ਕੇ ਆਓ ਤੇ ਮੈਂ ਕੁਝ ਤੁਹਾਡਾ ਸੋਚਦਾ। ਉਹ ਲੈ ਕੇ ਆਇਆ ਤੇ 2-2 ਰੁਪਏ ਦੀ ਉਹਨਾਂ ਕੋਲ ਬੋਰੀ ਲੈ ਕੇ ਤੇ ਆਵਾਮ ਹੁਣ ਖੜੀ ਦੇਖੇ ਵੀ ਕੋਈ ਸੋਚੂਗਾ, ਵੱਡਾ ਹੀ ਕੋਈ ਸੋਚੂਗਾ। ਤੇ ਉਹ ਆਪਣੇ ਵਜ਼ੀਰਾਂ ਨੂੰ ਕਹਿੰਦਾ ਅਖੇ 1-1 ਰੁਪਇਆ ਇਹਨਾਂ ਨੂੰ ਵਾਪਸ ਕਰ ਦਿਓ, ਮੇਰੇ ਕੋਲ ਆਵਾਮ ਦਾ ਦੁੱਖ ਦੇਖਿਆ ਨਹੀਂ ਜਾਂਦਾ। हाँ जी, कैसी लगी फिर वीडियो? मज़ा आया जे? मज़ा आया तो फिर वीडियो ਨੂੰ लाइक तो शेयर भी करो, तो फॉलो करो, सब्सक्राइब करो। शुक्रिया।